ਵੈਲਕਮ, ਖੁਸ਼ਾਮਦੀਦ ਜੀ ਆਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਹੈ ਵੇ ਪਈ ਇਨਫੋਰਮੇਸ਼ਨ ਤੇ ਯਾਨੀ ਕਿ ਮਾਲੂਮਾਤ ਤੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਵਾਲਦੈਨ ਵਾਸਤੇ ਵੇ, ਉਹਨਾਂ ਵਾਲਦੈਨਾਂ ਵਾਸਤੇ ਜਿਹੜਾਂ ਦੇ ਬੱਚੇ ਜਿਹੜੇ ਨੇ ਸਕੂਲਾਂ 'ਚ ਪੜ੍ਹਦੇ ਨੇ ਤੇ ਉਹ ਫੀਸ ਦੇਣ ਤੋਂ ਤੰਗ ਨੇ ਜਾਂ ਥੋੜਾ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਬੱਚਿਆਂ ਦੀ ਫੀਸ ਦੇਣ ਤੋਂ। ਤੇ ਹਕੂਮਤ ਦੀ ਤਰਫੋਂ ਤੋਂ ਜਿਹੜਾ ਬੱਚਿਆਂ ਨੂੰ ਵਜ਼ਾਇਫ ਲੱਗੇ ਨੇ, ਯਾਨੀ ਕਿ ਬੱਚਿਆਂ ਵਜ਼ਾਇਫ ਦਾ ਮਤਲਬ ਪਈ ਬੱਚਿਆਂ ਨੂੰ ਹਕੂਮਤ ਦੀ ਤਰਫੋਂ ਜਿਹੜੀ ਉਹ ਇੱਕ ਫੀਸ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ, ਉਹਨਾਂ ਨੂੰ ਦਿੱਤੀ ਜਾਏਗੀ, ਇਸ ਲਈ ਕਿ ਵਾਲਦੈਨ ਜਿਹੜੇ ਨੇ ਉਹ ਪਰੇਸ਼ਾਨ ਨਾ ਹੋਣ। ਬੱਚੇ ਨੂੰ ਆਪਣੇ ਨੂੰ ਪੈਸਿਆਂ ਦੀ ਵਜ੍ਹਾ ਤੋਂ ਜਾਂ ਫੀਸ ਦੀ ਵਜ੍ਹਾ ਤੋਂ ਜਿਹੜਾ ਪਈ ਉਹ ਪੜ੍ਹਾਉਂਦੇ ਨਹੀਂ ਹੈ ਤੇ ਉਹ ਉਹਨਾਂ ਨੂੰ ਮਸਲਾ ਨਾ ਆਵੇ। ਤੇ ਹਕੂਮਤ ਦੀ ਤਰਫੋਂ ਜਿਹੜਾ ਉਹ ਬੱਚਿਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਇਹ ਪੈਸੇ ਕਿਸ ਤਰ੍ਹਾਂ ਦਿੱਤੇ ਜਾਂਦੇ ਨੇ ਇਸ ਮੁਤਲਕ ਤੁਹਾਨੂੰ ਦੱਸਾਂਗੇ ਅੱਜ ਕਿ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਪਏ ਨੇ ਤੇ ਉਹਨਾਂ ਨੂੰ ਹਕੂਮਤ ਦੀ ਤਰਫੋਂ ਪੈਸੇ ਦਿੱਤੇ ਜਾਂਦੇ ਨੇ ਤੇ ਉਹ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਤੇ ਉਹ ਉਹਦਾ ਸਾਰਾ ਤਰੀਕਾਕਾਰ ਕੀ ਹੈ, ਉਹ ਤੁਸੀਂ ਘਰ ਬਹਿ ਕੇ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਰਜਿਸਟਰ ਕਰ ਸਕਦੇ ਜੇ, ਬਜਾਏ ਤੁਸੀਂ ਦਫ਼ਤਰਾਂ ਦੇ ਲਾਈਨਾਂ 'ਚ ਲੱਗਣ ਤੋਂ ਬਜਾਏ ਤੁਸੀਂ ਘਰ ਬੈਠੇ ਹੀ ਆਪਣੇ ਬੱਚਿਆਂ ਨੂੰ ਜਿਹੜਾ ਰਜਿਸਟਰ ਕਰ ਸਕਦੇ ਜੇ। ਇਹਦੇ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਨੇ ਆ ਤੇ ਇਹਦੇ ਵਿੱਚ 2-4 ਚੀਜ਼ਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਲਾਜ਼ਮੀ ਹੈ। ਨੰਬਰ 1 ਤੇ ਕਿ ਬੱਚਾ ਚਾਹੇ ਤੁਹਾਡਾ ਪ੍ਰਾਈਵੇਟ ਪੜ੍ਹਦਾ ਹੈ ਚਾਹੇ ਗੌਰਮੈਂਟ ਸਕੂਲ 'ਚ ਪੜ੍ਹਦਾ ਹੈ, ਉਹ ਸਕੂਲ ਰਜਿਸਟਰਡ ਹੋਣਾ ਚਾਹੀਦਾ ਹੈ। ਗੌਰਮੈਂਟ ਤਾਂ ਪਹਿਲੇ ਰਜਿਸਟਰ ਹੁੰਦੇ ਨੇ, ਪ੍ਰਾਈਵੇਟ ਕੋਈ ਵੀ ਸਕੂਲ ਹੈ ਉਹ ਰਜਿਸਟਰਡ ਹੋਣਾ ਚਾਹੀਦਾ ਹੈ। ਦੂਸਰੇ ਨੰਬਰ ਤੇ ਬੱਚਾ ਤੁਹਾਡਾ ਜਿਹੜਾ ਪੜ੍ਹ ਰਿਹਾ ਹੈ ਉਹ ਸਕੂਲ ਦੇ ਵਿੱਚ ਕਮ ਸੇ ਕਮ ਉਹਦੀਆਂ 70 ਹਾਜ਼ਰੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। 70 ਹਾਜ਼ਰੀਆਂ ਯਾਨੀ ਕਿ 2-2.5 ਮਹੀਨਿਆਂ ਤੋਂ ਉਸੇ ਹੀ ਸਕੂਲ 'ਚ ਪੜ੍ਹਦਾ ਹੋਵੇ, ਸਾਲ 2 ਸਾਲ ਯਾਨੀ ਕਿ ਪੜ੍ਹਦਾ ਹੋਵੇ। ਤੇ ਤੀਸਰੇ ਨੰਬਰ ਤੇ ਬੱਚੇ ਦਾ ਬੇਫਾਰਮ ਜਿਹੜਾ ਨਾ ਉਹ ਬਣਿਆ ਹੋਣਾ ਚਾਹੀਦਾ ਹੈ, ਕਿਉਂਕਿ ਬੇਫਾਰਮ ਦੇ ਉੱਤੇ ਬੱਚੇ ਦਾ ਸ਼ਨਾਖਤੀ ਕਾਰਡ ਨੰਬਰ ਆ ਜਾਂਦਾ ਹੈ। ਤੇ ਅੱਜ ਦਾ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਤੁਹਾਨੂੰ ਸਮਝਾਉਂਦੇ ਆ, ਜਿਸ ਤਰ੍ਹਾਂ ਇੱਕ ਪੰਜਾਬੀ 'ਚ ਕਹਿੰਦੇ ਨੇ ਕਿ ਤੋਤੇ ਤਰ੍ਹਾਂ ਅੱਜ ਤੁਹਾਨੂੰ ਸਮਝਾਵਾਂਗੇ ਤੇ ਤੁਸੀਂ ਖੁਦ ਹੀ ਘਰ ਬਹਿ ਕੇ ਆਪਣੇ ਬੱਚੇ ਨੂੰ ਜਿਹੜਾ ਰਜਿਸਟ੍ਰੇਸ਼ਨ ਕਰ ਸਕਦੇ ਜੇ। ਤੇ ਬਾਜ਼ ਭਾਈਆਂ ਨੇ ਵੀਡੀਓ ਬਣਾਈ ਹੈ ਕਿ ਜੀ ਇਹ ਜਿਹੜਾ ਕੋਰਟ ਹੈ ਨਾ ਉਹ ਕੋਰਟ ਨਹੀਂ ਆ ਰਿਹਾ, ਕੋਰਟ ਆ ਰਿਹਾ, ਲਿਹਾਜ਼ਾ ਉਹਨਾਂ ਲੋਕਾਂ ਨੂੰ ਆ ਰਿਹਾ ਕਿ ਜਿਹੜੇ ਵਾਲਿदैन ਜਿਹੜੇ ਨੇ ਉਹ 14 ਜਾਂ 12 ਹਜ਼ਾਰ ਰੁਪਏ ਲੈ ਚੁੱਕੇ ਨੇ, 1-2 ਕਿਸ਼ਤਾਂ ਲੈ ਚੁੱਕੇ ਨੇ। ਅਗਰ ਉਹਨਾਂ ਦਾ ਸ਼ਨਾਖਤੀ ਕਾਰਡ ਨੰਬਰ ਅਸੀਂ ਇੰਟਰ ਕਰਨੇ ਤੇ ਦਸਤੀ ਕੋਡ ਜਿਹੜਾ ਹੈ 8171 ਤੋਂ ਆ ਜਾਂਦਾ ਹੈ। 8171 ਹਕੂਮਤ ਦੀ ਤਰਫੋਂ ਜਿਹੜਾ ਮੈਸੇਜ ਆਉਂਦਾ ਹੈ ਉਹਦਾ ਇਹ ਯਕੀਨ ਹੁੰਦਾ ਹੈ ਕਿ ਇਹ ਫੇਕ ਨਹੀਂ ਹੈਗਾ, ਝੂਠ ਨਹੀਂ ਹੈਗਾ, ਇਹ ਸੱਚ ਹੈਗਾ। ਤੇ ਅੱਜ ਹੀ ਤੁਹਾਨੂੰ ਸਾਰੀ ਜਿਹੜੀ ਵੀਡੀਓ ਹੈ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖਣੀ ਤਾਂ ਕਿ ਤੁਹਾਨੂੰ ਮੁਕੰਮਲ ਸਮਝ ਆ ਜਾਵੇ ਕਿ ਇਹ ਜਿਹੜਾ ਤਰੀਕਾਕਾਰ ਹੈ ਮੁਕੰਮਲ ਤੁਸੀਂ ਕਿਸ ਤਰ੍ਹਾਂ ਘਰ ਬੈਠੇ ਹੀ ਕਰ ਸਕਦੇ ਜੇ। ਤੇ ਇਹਦੇ ਨਾਲ ਹੀ ਜਿਹੜਾ ਸੌਫਟਵੇਅਰ ਹੈ ਉਹਦੇ ਬਾਰੇ ਤੁਹਾਨੂੰ ਸਮਝਾਵਾਂਗੇ, ਮੁਕੰਮਲ ਗਾਈਡ ਕਰਾਂਗੇ। ਕਿਸੇ ਚੀਜ਼ ਦੀ ਨਾ ਸਮਝ ਲੱਗੇ ਤੇ ਤੁਸੀਂ ਰਾਬਤੇ 'ਚ ਜਾਂ ਥੱਲੇ ਮੈਸੇਜ ਕਰਕੇ ਪੁੱਛ ਸਕਦੇ ਜੇ। ਤੇ ਬਾਕੀ ਜਿਹੜਾ ਹੈ ਕਿ ਇਹ ਪੈਸੇ ਉਹਨਾਂ ਲੋਕਾਂ ਨੂੰ ਹੀ, ਉਹਨਾਂ ਦੇ ਬੱਚਿਆਂ ਨੂੰ ਹੀ ਕੋ ਮਿਲਦੇ ਨੇ ਪਏ ਜਿਹੜੇ 1-2 ਕਿਸ਼ਤਾਂ 12,000 ਜਾਂ 14,000 ਰੁਪਇਆ ਲੈ ਚੁੱਕੇ ਨੇ, ਅਦਰਵਾਈਜ਼ ਕੋਡ ਨਹੀਂ ਆਂਦਾ। ਮੈਂ ਜਿਹੜਾ ਤੁਹਾਨੂੰ ਵਹਾਵਾਂਗਾ ਜਿਹੜਾ ਸਬੂਤ ਪ੍ਰੂਫ ਦੇ ਨਾਲ ਵੀਡੀਓ ਬਣਾ ਕੇ ਭਈ 8171 ਤੋਂ ਮੈਸੇਜ ਆਏਗਾ। 8171 ਤੋਂ ਮੈਸੇਜ ਆਉਣ ਤੋਂ ਬਾਅਦ ਤੁਹਾਨੂੰ ਯਕੀਨ ਹੋਏਗਾ ਕਿ ਵਾਕਈ ਹੀ ਇਹ ਵੀਡੀਓ ਜਿਹੜੀ ਹੈ ਉਹ ਸਹੀ ਬਣੀ ਹੈ, ਝੂਠ ਨਹੀਂ ਬਣੀ। ਤੇ ਚੱਲਨੇ ਆਪਣੇ ਮੋਬਾਈਲ ਦੀ ਸਕਰੀਨ ਤੇ ਉੱਥੇ ਤੁਹਾਨੂੰ ਸਭ ਕੁਝ ਸਮਝਾਉਂਦੇ ਹਾਂ ਜੀ ਨਾਜ਼ਰੀਨ। ਤੇ ਹੁਣ ਅਸੀਂ ਆ ਗਏ ਆਪਣੇ ਮੋਬਾਈਲ ਦੀ ਸਕਰੀਨ ਤੇ ਇੱਥੇ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਸੌਫਟਵੇਅਰ ਆਪਾਂ ਇੰਸਟਾਲ ਕਰਨਾ ਹੈ। ਸਭ ਤੋਂ ਪਹਿਲੇ ਪਲੇ ਸਟੋਰ 'ਚ ਆ ਜਾਂਦੇ ਹਾਂ। ਪਲੇ ਸਟੋਰ 'ਤੇ ਤੁਸੀਂ ਸਰਚ ਕਰਨਾ ਹੈ ਵਸੀਲਾ-ਏ-ਤਾਲੀਮ ਪ੍ਰੋਗਰਾਮ। ਇਹਦੇ ਵਿੱਚ ਕਾਫੀ ਸਾਰੇ ਜਿਹੜੇ ਸੌਫਟਵੇਅਰ ਨੇ ਉਹ ਆ ਜਾਂਦੇ ਨੇ, ਲਿਹਾਜ਼ਾ ਤੁਸੀਂ ਜਿਹੜਾ ਸੌਫਟਵੇਅਰ ਇੰਸਟਾਲ ਕਰਨਾ ਹੈ ਉਹ ਇੱਥੇ ਹੈਗਾ BISP ਵਸੀਲਾ-ਏ-ਤਾਲੀਮ। ਸਿਰਫ ਤੁਸੀਂ ਐਸੇ ਸੌਫਟਵੇਅਰ ਨੂੰ ਜਿਹੜਾ ਇੰਸਟਾਲ ਕਰਨਾ ਹੈ। ਇੰਸਟਾਲ ਕਰਨ ਤੋਂ ਬਾਅਦ ਅਸੀਂ ਇਹਨੂੰ ਓਪਨ ਕਰਾਂਗੇ। ਓਪਨ ਕਰਨ ਤੋਂ ਬਾਅਦ ਜਿਹੜੀ ਵਾਲਿਦਾ ਹੈ ਬੱਚੇ ਦੀ ਵਾਲਿਦਾ ਜਿਹੜੀ ਹੈ ਉਹਦਾ ਅਸਲ ਸ਼ਨਾਖਤੀ ਕਾਰਡ ਨੰਬਰ ਜਿਹੜਾ ਇੱਥੇ ਅਸੀਂ ਇੰਟਰ ਕਰਾਂਗੇ। ਇੰਟਰ ਕਰਨ ਤੋਂ ਬਾਅਦ ਸਾਨੂੰ 8171 ਜਿਹੜਾ ਹਕੂਮਤੀ ਨੰਬਰ है या जितों मैसेज आता है उतों सानू मैसेज आएगा। इत्थे असी
शनाख्ती कार्ड नंबर लिख लेने। नंबर लिखण तो बाद पासवर्ड तुसी कोई भी पासवर्ड दे सकते आपकी मर्जी का, 6 इंचियां का, 7 का, 8 का, कोई भी तुसी पासवर्ड दे सकते। पासवर्ड देने तो बाद हुण सानू एक कोड वसूल होएगा 8171 तो मैसेज आ गया, कोड आ गया। इस कोड नू असी कॉपी करांगे। कॉपी करन तो बाद असी जिस जगह ते कोड मंग रहे हैं इस जगह ते इंटर कोड करके उन्होंने यानी कि पेस्ट कर देंगे। तो उस तो बाद असी सर्च कर देंगे। सर्च करन तो बाद ਇਹ ਉਹਨਾਂ ਦਾ ਜਿਹੜਾ ਹਵਾਲਾ ਜਾ ਤੇ ਉਹ ਓਪਨ ਹੋ ਗਿਆ। ਇਹ ਬੱਚੇ ਉਹ ਨੇ ਕਿ ਜਿਨ੍ਹਾਂ ਨੂੰ ਮੈਂ ਰਜਿਸਟਰ ਕੀਤਾ ਹੈ। ਉਸ ਤੋਂ ਬਾਅਦ ਵੀਡੀਓ ਬਣਾਈ ਹੈ ਪ੍ਰੂਵ ਆਪਣਾ ਕਰਕੇ। ਉਸ ਤੋਂ ਬਾਅਦ ਇੱਥੇ ਆਪਣਾ ਬੱਚੇ ਦਾ ਬੇ ਫਾਰਮ ਜਿਹੜਾ ਸ਼ਨਾਖਤੀ ਕਾਰਡ ਨੰਬਰ ਹੈ ਉਹ ਇੱਥੇ ਦਰਜ ਕਰਾਂਗੇ। ਤੁਹਾਨੂੰ ਵਿਖਾਉਣ ਵਾਸਤੇ ਮੈਂ ਦੁਬਾਰਾ ਕਰ ਰਿਹਾ ਤਾਂ ਕਿ ਤੁਸੀਂ ਇਹ ਨਾ ਸਮਝੋ ਕਿ ਇਹ ਫੇਕ ਹੈ। ਇੱਥੇ ਬੱਚੇ ਦਾ ਸ਼ਨਾਖਤੀ ਕਾਰਡ ਜਿਹੜਾ ਨੰਬਰ ਹੈ ਉਹ ਅਸੀਂ ਇੰਟਰ ਕਰਨੇ ਆ। उत्ते शनाख्ती कार्ड नंबर लिख के थले कन्फर्म बे फार्म यानी कि जो कुछ उत्ते लिखना वो कुछ थले लिखांगे। थले लिखण तो बाद असी इहनूं सर्च करांगे। ते सर्च करन तो बाद बच्चा पहले ही तालीम वज़ाइफ प्रोग्राम के साथ रजिस्टर्ड है, क्योंकि मैं इन्हूं पहले रजिस्टर्ड किया सी। ਇਹ ਤੁਸੀਂ देख सकते जे कि इस बच्चे का थले जिहड़ा लिखिया है यशवंशी इहदा जिहड़ा है वो रजिस्टर्ड होया। तो लिहाजा थले इस तो थले लिखिया है ऐड न्यू चाइल्ड यानी कि नवे बच्चे की रजिस्ट्रेशन। इहदे वास्ते बेसिक इन्फॉर्मेशन जिहड़ी है वो इत्थे देंगे। जो शनाख्ती कार्ड ते लिखिया है पंजाब लाहौर यानी कि जिहड़ी सिटी दे विच जिहड़े जिले दे विच कैंट अपने मौजूदा पता नेम इत्थे वालद का जिहड़ा शनाख्ती कार्ड नंबर उन्ना मंगना है वो इत्थे देंगे। तो सारा प्रोसेस पूरा करांगे तो उस तो बाद सानू यह चीज़ां मिलणगियां यानी कि ऐड न्यू चाइल्ड अपने बच्चे का जिहड़ा इंतखाब करो। अपने नवे बच्चे नूं जिहड़ा इत्थे बे फार्म का नंबर लिखो। उस तो बाद जिस तरह ही असीं इत्थे इंटर कर दिंदे आ। उस तो बाद बच्चे दे स्कूल दे हवाले नाल पुछया जांदा है। उत्थे बच्चे की तस्वीर जिहड़ी है वो लई जांदी है या मंगी जांदी है, वो इंटर करनी पैंदी है। उस तो बाद फिर तुहानूं जिस टाइम तुसीं ये सारा कुछ कर लेंदे जे उस तो बाद तुहानूं 8171 तो ही मैसेज आ जाता है। इन्हां दा मैं कीता लिया इन्हां दा प्रूफ दे नाल तुहानूं विखा रहा कि यह देखो यह उस बच्चे दे तिन्नां दा ही होया है। यानी कि बच्चा है तो उन्होंने 1500 मिलेगा, अगर बेटी है तो उन्होंने 2000 रुपया मिलेगा। यह प्रूफ के नाल 8171 तो सानू मैसेज मसूल होया। तो यह देख सकते जे तुसी कि इन्हां दा कोड भी आया है, रैफरेंस नंबर भी आया है। तो ये सारा तरीकाकार सी। उम्मीद है कि तुहानू जिहड़ा है वो समझ आ गई होएगी कि असीं बच्चे अपने नूं घर बैठे किस तरह रजिस्ट्रेशन कर सकते हैं। जी नाज़र, उम्मीद है कि तुहानू जिहड़ी वीडियो की मुकम्मल समझ आ गई होएगी। तो ये नाल ही मैनू दिओ इजाज़त। नैक्सट वीडियो में फिर तुहाडे नाल मुलाकात होएगी। तद वास्ते अल्लाह निगहबान। पाकिस्तान जिंदाबाद, पाक फौज पाइंदाबाद।